जी वाहिगुरू जी का खालसा वाहिगुरू जी की फतेह। बाबा जी वाहिगुरू जी का खालसा वाहिगुरू जी की फतेह। इतने ना सिग्नल टूट रहे हैं, नीचे तक ठीक है।
बड़े प्रेम है सारे गुरु प्यारे ने ना लागे लागे किसी ने निकल के नहीं जाना उठ के गुरु की संगत में हाजरी लग जाती है टूटी वाले ने वेखो इतनी नहीं भजे जाना अखा के छिटे मार लगे ठीक है प्रेम नाल सिंह ना अबासियां लेंदे आउन लगे ना भावें चाह छक लिया करो बाकी जेडे पदार्थ कोई बनया पोए बेसन आ वो बाद च नाम जप के बाद च जाके छकना आउन लग्या चलो दरास ना पवे ते चाहे जनवाल सौंदा ना अबासियां आउंदियां विच आउन लगे चाह छक आए बाकी मुकदा नहीं गया गुरु का लंगर ते नाम चाउन लग्या खाली चाह जिन्हों बासी आउंदी है बाकी आ पोए ते बेसन दे दूजे पदार्थ जेडे नमकीन बनते आ बूंदी बनती आ गुरु के लंगर च गुरमुखो कोई कमी आ किते वेखो ना किन्ने दिन हो गए गुरमुख प्यारे किन्ने पदार्थ बना के हुण कौंखरों बना के लियाउण डे आ लंगर च सारा इत्थे लिया के वरताउण डे आ सचखंड साहब वरताउण डे आ ये गुरु महाराज पातशाह जी ने भावना बनाई है बाकी सारे गुरु प्यारे ने ना बेनती प्रवान करनी आ एक दिनों आपां लंगर छकते हैं ना गुरु महाराज का लंगर गुरु का लंगर जदों गुर की मूंज पाउनी आ पहलों सतगुरां दा शुकराना करके मुखों परमेश्वर का नाम लैके बड़े सत्कार नाल बड़े अदब नाल जदों भी बुरकी पंगत के बहने हैं ना गुरु का लंगर वरतदा बैठ के चौंकड़े मार के कई ना गुरमुखों वेख्या वा एक लत्त फड़ी होंगी है एक थले टेढ़ी कीती है या एक बुरकी तोड़ी आ ते दूजे नाल गल्लां करन दे ये ना गुरु के लंगर का सत्कार ने आपां सतगुरां ते रह के मर्यादा सीखनी आ ये गुरु के लंगर की चीज च निहारा पिया जाए तो फिर फायदा की है ये आपां ही ना सत्कार रखिया ते फिर आने वाली संगत ते की असर पऊगा आ जो लंगर की आवाज़ पैंदी ना 10 बजे लेबर आउंदी आ मिस्त्रियां नालों सारे बदड़ंगे मारते आना आके एक बुरकी मौज पाए तो गल करती बिल्कुल गुरु के लंगर का गुरु की संगत का ते पंगत का गुरमुखो हाथ जोड़ के बेनती है महाराज श्री गुरु अमरदास सच्चे पातशाह जी तीजे स्वरूप एक जोत सतगुरां ने ना गुरमुखो पंगत महानता बख्शी आ पहले पंगत पाछे संगत बाकी खड़े ते भी उन्हें बहना जिला ज्यादा शरीर बेवासे आ और देखो ना बाबा बाल सिंह जी लंगर छकते हैं मैं ना आखी आ बाबिया का खड़े ते बैठे वेखे आ
ਥੱਲੇ ਫਰਸ਼ ਦੇ ਉੱਤੇ ਬਾਕੀ ਥੜੇ ਤੇ ਉਸੇ ਨੇ ਵੇਖਦਾ ਨਾ ਪੰਗਤ ਦੀ ਮਹਾਨਤਾ ਮਹਾਰਾਜ ਨੇ ਬਖਸ਼ੀ ਆ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਤਿਗੁਰਾਂ ਦਾ ਹੁਕਮ ਸੀ, ਪਹਿਲੇ ਪੰਗਤ ਪਾਛੇ ਸੰਗਤ। ਦੇਖੋ ਨਾ ਅਕਬਰ ਬਾਦਸ਼ਾਹ ਮਹਾਰਾਜ ਦੇ ਦਰਸ਼ਨਾਂ ਨੂੰ ਆਇਆ ਤੇ ਉਹ ਵੀ ਤੀਜੀ ਜਗ੍ਹਾ ਹੀ ਬਾਬਰ ਦੀ ਜਗ੍ਹਾ ਇਹ ਮਹਾਰਾਜ ਪਾਤਸ਼ਾਹ ਤੀਜੇ ਸਰੂਪ ਸੀ ਇੱਕ ਜੋਤ। ਇਹ ਵੇਖੋ ਬਾਬਰ ਜਿਹਨੂੰ ਮਹਾਰਾਜ ਪਾਤਸ਼ਾਹ ਜੀ ਨੇ ਜਾਬਰ ਕਿਹਾ ਸੀ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਬਰ ਜਾਬਰ ਤੇ ਉਸੇ ਦੀ ਜਗ੍ਹਾ ਵੇਖ ਲਓ ਅਕਬਰ ਬਾਦਸ਼ਾਹ ਜਿਹਦੀ ਨਿਮਰਤਾ ਤੇ ਸਤਿਗੁਰਾਂ ਦੀ ਮਹਿਮਾ ਪੰਨੇ ਪਈ ਆ, ਛੱਡ ਕੇ ਮਹਾਰਾਜ ਦੇ ਦਰਸ਼ਨ ਕਰਨ ਆਇਆ। ਗੋਇੰਦਵਾਲ ਸਾਹਿਬ ਤੇ ਮਹਾਰਾਜ ਦਾ ਜੋ ਹੁਕਮ ਸੀ ਨਾ, ਇਹ ਨਹੀਂ ਵੀ ਬਾਦਸ਼ਾਹ ਆਇਆ ਇਹਨੂੰ ਪਲੰਗ ਵਿਛਾ ਕੇ ਦਿਓ। ਅੱਜ ਜਿੱਦਾਂ ਅਸਰ ਪੈ ਰਿਹਾ ਕਲਯੁਗ ਦਾ, ਇਹ ਪ੍ਰਾਤਨ ਰਾਜਿਆਂ ਮਹਾਰਾਜਿਆਂ ਦਾ ਵਚਨ ਆ। ਅਕਬਰ ਬਾਦਸ਼ਾਹ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਆਇਆ ਕਿ ਸਤਿਗੁਰਾਂ ਦਾ ਹੁਕਮ ਹੀ ਗੁਰਸਿੱਖਾਂ ਨੂੰ ਜੋ ਵੀ ਆਵੇ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕੇ। ਇਹ ਨਹੀਂ ਵੀ ਆ ਛੇਬਾ ਵਾ ਇਹ ਨਾਈ ਆ ਇਹ ਜਲਾਇਆ ਵਾ। ਮਹਾਰਾਜ ਪਾਤਸ਼ਾਹ ਨੇ ਮੁਖੇ ਭੇਜ ਦਿੱਤਿਆ ਪੰਗਤ ਦੇ ਵਿੱਚ ਆਪਾਂ ਸ਼ਾਂਤੀ ਕਰਾਂਗੇ। ਕਦੇ ਵੇਖਿਆ ਗੁਰੂ ਕੇ ਲੰਗਰ ਵਿੱਚ ਕੋਈ ਸ਼ਾਂਤੀ ਕਰਦੇ ਆ? ਜੋ ਵੀ ਪੰਗਤ ਦੇ ਵਿੱਚ ਗਏ ਭਾਵੇਂ ਲੱਖਾਂ ਪਤੀ ਆ ਤੇ ਭਾਵੇਂ ਸੰਸਾਰ ਕਾਰਨ ਗਰੀਬ ਆ, ਤੇ ਜਦੋਂ ਕੰਨੀ ਆਵਾਜ਼ ਪਈ ਅਕਬਰ ਬਾਦਸ਼ਾਹ ਮਹਾਰਾਜ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨਾਂ ਨੂੰ ਆ ਰਿਹਾ ਤੇ ਮੇਰੇ ਅੱਜ ਵਰਗੇ ਕਲਯੁਗ ਦੇ ਰਾਜੇ ਹੁੰਦੇ ਸਭ ਕੋ ਪੱਗਾ ਖਾਲੀ ਕਰ ਦਿਓ, ਸਭ ਨੂੰ ਪਿੱਛੇ ਢਾ ਦਿਓ, ਸਭ ਨੂੰ ਆਉਣਾ ਬੰਦ ਕਰ ਦਿਓ। ਮਹਾਰਾਜ ਪਾਤਸ਼ਾਹ ਜੀ ਦਾ ਹੁਕਮ ਸੀ ਬਾਦਸ਼ਾਹ ਨੂੰ ਕਹਿਣਾ ਜੋ ਗੁਰੂ ਘਰ ਦੀ ਮਰਜ਼ਾਦਾ ਵਾ ਪਹਿਲੇ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਾ, ਬਾਅਦ ਦਰਸ਼ਨ ਕਰਨੇ ਆ। ਕਿਤੇ ਉਹ ਵੀ ਹੰਕਾਰੀ ਹੁੰਦਾ ਬਾਬਰ ਵਰਗਾ, ਜਹਾਂਗੀਰ ਵਰਗਾ, ਔਰੰਗਜ਼ੇਬ ਵਰਗਾ, ਬਾਬਰ ਵਰਗਾ, ਜਹਾਂਗੀਰ ਵਰਗਾ ਤੇ ਔਰੰਗਜ਼ੇਬ ਵਰਗਾ, ਪਰ ਨਿਮਰਤਾ ਸੀ। ਦੇਖੋ ਨਾ ਗੁਰਮੁਖੋ ਬੇਨਤੀ ਕੋਈ ਆ ਭਲਾ ਬਾਬਰ ਦੀ ਬੰਤਰ ਕੋ ਅੱਡ ਬਣੀ ਸੀ, ਨੱਕ ਕੰਨ ਕਿਤੇ ਅੱਡ ਅੱਡ ਲੱਗੇ ਸੀ, ਜਹਾਂਗੀਰ ਦੇ ਕੋ ਅੱਡ ਅੱਡ ਲੱਗੇ ਸੀ, ਔਰੰਗਜ਼ੇਬ ਦੇ ਅੱਡ ਅੱਡ ਲੱਗੇ ਸੀ, ਅਕਬਰ ਬਾਦਸ਼ਾਹ ਜੀ ਦੇ ਕਿਤੇ ਅੱਡ ਬੰਤਰ ਬਣੀ ਸੀ, ਪਰ ਭਾਵਨਾ ਸਾਡਾ ਇੱਕ ਹੀ ਆ ਵਸਤੂ ਸੂਰਜ ਇੱਕੋ ਰੁੱਤ ਅਨੇਕ। ਤੇ ਮਹਾਰਾਜ ਪਾਤਸ਼ਾਹ ਜੀ ਦਾ ਹੁਕਮ ਸੁਣਿਆ ਗੁਰਸਿੱਖਾਂ ਤੋਂ, ਕਹਿੰਦਾ ਜੋ ਸਤਿਗੁਰਾਂ ਦਾ ਹੁਕਮ ਹੈ ਮੈਨੂੰ ਕਰਵਾ ਲਿਆ। ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਿਆ ਤੇ ਆਪਣੇ ਬਰਤਨ ਆਪ ਚੁੱਕ ਕੇ ਸਾਫ਼ ਕਰਕੇ ਤੇ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਸਤਿਗੁਰਾਂ ਨੇ ਖੁਸ਼ੀਆਂ ਬਖਸ਼ੀਆਂ। ਅਕਬਰ ਬਾਦਸ਼ਾਹ ਤੋਂ ਗੁਰੂ ਘਰ ਦਾ ਬਚਨ ਮੰਨਿਆ ਤੇ ਇੱਕੋ ਹੀ ਬੇਨਤੀ ਆ ਆਪਾਂ ਆਪ ਵੀ ਸਤਿਕਾਰ ਰੱਖਣਾ ਗੁਰੂ ਕੇ ਲੰਗਰ ਦਾ
ਹੋਰ ਵੀ ਕੋਈ ਲਾਗੇ ਬੰਨੇ ਗੱਲ ਕਰਦਾ ਜਾਵੇਂ ਚੰਗਾ ਹੱਟਾ ਕੱਟਾ ਖੜੇ ਤੇ ਬੈਠਾ ਖਾਣ ਡਿਆ ਜਾਂ ਕਿਤੇ ਵੀ ਆ ਚਾਹ ਪੀਣੇ ਉੱਧਰ ਜਾਂਦੀ ਆ ਕਿਤੇ ਵੀ ਆ ਜਿੱਥੇ ਜਿੱਥੇ ਵੀ ਸੇਵਾ ਦੇ ਪਹਿਰੇ ਗੁਰੂ ਕੇ ਲੰਗਰ ਆ ਕਿਤੇ ਵੀ ਆ ਨੂੰ ਬਿਲਕੁਲ ਕਿਸੇ ਨੂੰ ਥੜੇ ਹਾਂ ਬੇਵਾਸਿਆ ਸਰੀਰ ਬਜ਼ੁਰਗ ਆ ਨਹੀਂ ਬੈਠਾ ਜਾਂਦਾ ਉਹ ਵੱਖਰਾ ਭਜਨ ਆ ਬੇਵਸੀ ਆ ਤਨ ਕਾਰਨ ਸਰੀਰਕ ਕਾਰਨ ਤੇ ਜੇ ਆਪੋ ਆਪਣੀਆਂ ਖਾਲੀਆਂ ਪਾ ਕੇ ਤੇ ਲੈਣ ਲੱਗੀ ਉਹਨੇ ਖੜਿਆਂ ਦੇ ਬਹਿ ਗਏ ਪਰਾਂ ਲੈ ਗਏ ਕਾਹਦੀ ਲੰਗਰ ਦੀ ਮਰਜ਼ਾਦਾ ਫਿਰ ਇਹ ਸਾਰਿਆਂ ਨੇ ਆਪਾਂ ਪਹਿਰਾ ਦੇਣਾ ਪੂਰਾ ਡਰ ਕੇ ਬਾਕੀ ਜੋ ਵੀ ਗੁਰੂ ਕੇ ਲੰਗਰ 'ਚ ਬਣਿਆ ਜੋ ਵੀ ਬਣਿਆ ਗੁਰੂ ਕਾ ਲੰਗਰ ਦਾਲ ਆ ਪ੍ਰਸ਼ਾਦਾ ਕੋਈ ਵੀ ਪਦਾਰਥ ਬਣਿਆ ਗੁਰਮੁਖੋ ਉਹ ਹੀ ਆਪਾਂ ਗੁਰੂ ਕਾ ਲੰਗਰ ਸਮਝ ਕੇ ਛਕਣਾ ਇਹ ਨਹੀਂ ਵੀ ਕਮਰਿਆਂ 'ਚ ਰਸੋਈਆਂ ਆ ਦੋ ਤਿੰਨ ਤੋੜੀਆਂ ਤੇ ਲੰਗਰ ਦੀ ਮਰਜ਼ਾਦਾ ਕੀ ਤੇ ਕੀ ਗੁਰੂ ਘਰ ਰਹਿਣ ਦਾ ਫਾਇਦਾ ਆਪਣਾ ਹੁਣ ਬਾਬਾ ਜੀ ਨੂੰ ਵੇਖੋ ਨਾ ਹੈ ਰਸੋਈ ਕਮਰੇ 'ਚ ਗੁਰੂ ਕਾ ਲੰਗਰ ਜੋ ਬਣਿਆ ਗੁਰਮੁਖਾਂ ਪਿਆਰਿਆਂ ਦਾ ਵੀ ਬਚਨਾ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਰਹੀਆਂ ਸੰਗਤਾਂ ਵਾਂ ਕੋਈ ਟਾਵਾਂ ਜੀ ਦੀ ਮੱਤ ਤੇ ਪੜਦਾ ਪਿਆ ਹੋਵੇ ਬਾਕੀ ਸਾਰੇ ਗੁਰੂ ਘਰ ਦਾ ਬਚਨ ਮੰਨਦੇ ਆ ਗੁਰੂ ਘਰ ਦੇ ਚੌਕੀਦਾਰਾਂ ਦੀਆਂ ਬੇਨਤੀਆਂ ਪ੍ਰਵਾਨ ਕਰਦੇ ਤੇ ਇੱਕੋ ਹੀ ਬੇਨਤੀ ਆ ਆਪਾਂ ਵੀ ਸਤਿਕਾਰ ਰੱਖਣਾ ਵਾ ਤੇ ਦੂਜਿਆਂ ਨੂੰ ਵੀ ਕੋਈ ਵੀ ਅਵਗਿਆ ਕਰਦਾ ਨਾ ਉਹਨੂੰ ਵੀ ਸਮਝਾਉਣਾ ਭਾਈ ਬੜੇ ਪ੍ਰੇਮ ਨਾਲ ਆਉਣਾ ਵਾ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਜਾਣਾ ਗੁਰੂ ਕੇ ਲੰਗਰ 'ਚ ਆਉਣਾ ਲੰਗਰ ਛਕ ਕੇ ਜਾਣਾ ਬਿਲਕੁਲ ਅਦਬ ਨਾਲ ਤੇ ਸਤਿਕਾਰ ਨਾਲ ਬਾਕੀ ਲੰਗਰ ਛਕਦਿਆਂ ਕਿਸੇ ਨੇ ਕੋਈ ਆਪਸ ਦੀ ਗੱਲ ਨਹੀਂ ਕਰਨੀ ਨਾ ਕੋਈ ਲੰਗਰ ਛਕਦਿਆਂ ਮੋਬਾਈਲ ਹੀ ਸੁਣਨਾ ਅੱਜ ਕੱਲ੍ਹ ਵੇਖੋ ਨਾ ਗੁਰਮੁਖੋ ਸਮਾਂ ਕਿਹੋ ਜਿਹਾ ਆ ਗਿਆ ਹੁਣ ਕਈ ਜਿਹੜੇ ਨੌਜਵਾਨ ਆ ਜਾਤਰੂ ਸਿੰਘ ਇੱਕ ਬੁਰਕੇ ਪਾਏ ਉੱਧਰੋਂ ਮੋਬਾਈਲ ਆ ਗਿਆ ਨਾਲ ਹੀ ਮੋਬਾਈਲ ਸੁਣੀ ਜਾਂਦੇ ਕਈਆਂ ਨੂੰ ਹੱਥ ਜੋੜ ਕੇ ਬੇਨਤੀ ਕਰੀਦੀ ਹੈ ਜੈਸਦਾਰ ਵਿਚਾਰੇ ਬੇਨਤੀ ਕਰਦੇ ਆ ਜਿੰਨਾ ਚਿਰ ਆਪਾਂ ਗੁਰੂ ਘਰ ਲੰਗਰ ਛਕਣਾ ਵਾ ਉਹਨਾਂ ਚਿਰ ਤੇ ਬੰਦ ਕਰ ਦਈਏ ਲੰਗਰ ਛਕਣ ਨੂੰ ਕਿੰਨਾ ਟਾਈਮ ਲੱਗਦਾ ਤੇ ਆ ਸਾਰਿਆਂ ਨੇ ਨਾ ਗੁਰੂ ਪਿਆਰਿਆਂ ਨੇ ਬੇਨਤੀ ਪ੍ਰਵਾਨ ਕਰਨੀ ਹੈ ਇੱਕ ਬਿਲਕੁਲ ਗੁਰੂ ਕੇ ਲੰਗਰ ਦੇ ਵਿੱਚ ਆ ਬੱਚਿਆਂ ਨੂੰ ਚੇਕ ਦਿਹਾੜਾ ਨਹੀਂ ਪਾਉਣ ਦੇਣਾ ਸਾਰਿਆਂ ਨੇ ਖਿਆਲ ਰੱਖਣਾ ਵਾ ਤੇ ਬਿਲਕੁਲ ਜਿੰਨਾ ਵਰਤਾਉਂਦੇ ਆਵੇ ਸਾਰਿਆਂ ਨੇ ਨਾ ਜਿਹੜੇ ਵਰਤਾਉਣ ਵਾਲੇ ਆ ਸਿੰਘ ਉਹਨਾਂ ਵੀ ਬਿਲਕੁਲ ਕੰਨ ਖੋਲ ਕੇ ਭਜਨ ਸੁਣਨਾ ਵਾ ਦਿਨ ਵਾਲੇ ਆ ਜਾਂ ਰਾਤ ਵਾਲੇ ਆ ਜਥੇਦਾਰਾਂ ਅੱਗੇ ਵੀ ਚੌਕੀਦਾਰਾਂ ਅੱਗੇ ਵੀ ਬੇਨਤੀ ਆ ਪੂਰਾ ਪਹਿਰਾ ਰੱਖਣਾ ਵਾ ਇਹ ਨੇ ਵੀ ਧੜੱਕੇ ਮਾਰਦੇ ਆਪ ਵੀ ਵਰਤਾਈ ਗਏ ਚੁੱਕੀ ਤੈਨੇ ਇੱਕ ਦੋ ਰਤ ਦੇ ਢੋਂਡ ਬੂਟਿਆਂ ਦੇ ਵੱਜੀਆਂ ਐ ਮਾਰਦੇ ਲਾਰਾ ਚਾਹ ਵਰਤਾਉਣ ਲੱਗੇ ਇਹ ਕੋਈ ਸਤਿਕਾਰ ਹੈ ਵਰਤਾਉਣ ਦਾ ਉੱਤੋਂ ਮਾਰੀ ਪ੍ਰਸ਼ਾਦਾ ਉੱਤੋਂ ਗਲਾਸ ਸੁੱਟਿਆ ਉੱਤੋਂ ਚਮਚਾ ਸੁੱਟਿਆ ਤੇ ਬਿਲਕੁਲ ਸਤਿਕਾਰ ਰੱਖਣਾ ਗੁਰੂ ਘਰ ਰਹਿ ਕੇ ਨਾ ਗੁਰਮੁਖੋ ਇੱਕੋ ਹੀ ਹੱਥ ਜੋੜ ਕੇ ਬੇਨਤੀ ਆ ਆਪਾਂ ਗੁਰੂ ਘਰ ਰਹਿ ਕੇ ਕੋਈ ਸਿੱਖਿਆ ਲੈਣੀ ਹੈ ਆਪਣੇ ਜੀਵਨ ਬਣਾਉਣੇ ਆ ਗੁਰੂ ਮਹਾਰਾਜ ਦਾ ਡਰ ਤੇ ਗੁਰੂ ਕੀ ਸੰਗਤ ਤੋਂ ਅੱਗੇ ਜਗ੍ਹਾ ਕੋਈ ਨਹੀਂ ਜਿੱਥੇ ਜਾ ਕੇ ਜੀ ਬਖਸ਼ਿਆ ਜਾਊ ਇੱਥੋਂ ਸੇਧ ਮਿਲਣੀ ਆ ਇਹ ਸਾਰਿਆਂ ਨੇ ਨਾ ਬੇਨਤੀ ਪ੍ਰਵਾਨ ਕਰਨੀ ਆ ਬਿਲਕੁਲ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਆ ਸਾਰੇ ਗੁਰੂ ਪਿਆਰੇ ਨੇ ਗੁਰੂ ਘਰ ਦੇ ਚੌਕੀਦਾਰਾਂ ਦੀ ਬੇਨਤੀਆਂ ਬਰਕਰਾਰ ਰੱਖਣੀਆਂ ਵਾ ਤੇ ਗੁਰੂ ਘਰ ਦਾ ਬਚਨ ਪੱਲੇ ਬੰਨਣਾ ਜਿੰਨਾ ਵੱਧ ਤੋਂ ਵੱਧ ਸਤਿਕਾਰ ਹੋਵੇ
ਉਹ ਆਪਣਾ ਭਲਾ ਭੈ ਬਿਨਾ ਭਲਾ ਨਹੀਂ। ਇਹ ਸਾਰੇ ਗੁਰੂ ਪਿਆਰੇ ਬੇਨਤੀ ਪ੍ਰਵਾਨ ਕਰਦੇ ਆ। ਇਸੇ ਤਰ੍ਹਾਂ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ਾਂ ਰਹਿਮਤਾਂ ਬੜੀਆਂ ਰਹਿਣਾ। ਇਹੋ ਹੀ ਆਪਾਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਜਿਉਂਦੜੀ ਕਰਦੇ ਰਹਿਣਾ। ਇਹ ਸਾਰਿਆਂ ਬੇਨਤੀ ਪ੍ਰਵਾਨ ਕਰਨੀ ਹੈ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਾਰੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ